ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਜਿਹਦੇ ਮੁਤਾਬਕ ਵਾਈਟ ਹਾਊਸ ਦੇ ਵਿੱਚ ਇੱਕ ਨਾਟ ਵਾਈਟ ਹਾਊਸ, ਇੱਕ ਡਿਪਾਰਟਮੈਂਟ ਹੈਗੀ ਆ ਯੂਐਸ ਗਵਰਨਮੈਂਟ ਦੀ, DEI, ਜਿਹੜੀ ਡਾਇਵਰਸਿਟੀ, ਇਕੁਇਟੀ ਤੇ ਇਨਕਲੂਜਨ। ਉਸ ਡਿਪਾਰਟਮੈਂਟ ਦੇ ਵਿੱਚ ਜਿੰਨੇ ਵੀ ਲੋਕ ਕੰਮ ਕਰਦੇ ਆ, ਉਹਨਾਂ ਦੀ ਅੱਜ ਸਾਰਿਆਂ ਦੀ ਛੁੱਟੀ ਕਰ ਦਿੱਤੀ ਗਈ ਹੈਗੀ ਆ, ਉਹਨਾਂ ਨੂੰ ਪੇਡ ਲੀਵ ਦੇ ਦਿੱਤੀ ਗਈ ਹੈਗੀ ਆ। ਟਰੰਪ ਹੁਣੀ ਇਹ ਕਹਿੰਦੇ ਆ ਵੀ ਜਿਹੜੀ ਇਲੀਗਲ ਡਿਸਕ੍ਰਿਮੀਨੇਸ਼ਨ ਸੀ, ਉਸ ਨੂੰ ਹੁਣ ਰੀਸਟੋਰ ਕਰਕੇ ਮੈਰਿਟ ਬੇਸਡ ਓਪਰਚੁਨਿਟੀ ਦਿੱਤੀ ਜਾਊਗੀ। ਸੋ ਤੁਹਾਨੂੰ ਯਾਦ ਹੋਊਗਾ ਪਿਛਲੇ ਕਾਫੀ ਲੰਮੇ ਸਮੇਂ ਤੋਂ, ਕਈ ਸਾਲਾਂ ਤੋਂ ਇਹ ਚੱਲ ਰਿਹਾ ਸੀ ਵੀ ਹਰ ਇੱਕ ਕਲਰ ਦਾ, ਰਿਲੀਜਨ ਦਾ, ਸੈਕਸ ਦਾ, ਨੈਸ਼ਨਲ ਓਰੀਜਨ ਦੇ ਬੰਦੇ ਜਿਹੜੇ ਆ ਵੱਖ-ਵੱਖ ਯੂਐਸ ਦੀਆਂ ਡਿਪਾਰਟਮੈਂਟ 'ਚ ਹੋਣੀਆਂ ਚਾਹੀਦੀਆਂ। ਪਰ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਆ ਵੀ ਨਹੀਂ, ਜੋ ਵੀ ਕਿਸੇ ਨੇ ਕਿਤੇ ਵੀ ਜੌਬ ਲੈਣੀ ਆ, ਉਹ ਮੈਰਿਟ ਬੇਸਡ ਹੋਣੀ ਚਾਹੀਦੀ ਆ, ਤੇ ਸਾਰੇ ਬੰਦੇ ਜਿਹੜੇ ਆ ਇਹ ਉਹਨਾਂ ਨੇ ਇਹ ਦੱਸਿਆ ਵੀ ਬੇਸਡ ਅਪੋਨ ਰੇਸ, ਰਿਲੀਜਨ, ਸੈਕਸ, ਨੈਸ਼ਨਲ ਓਰੀਜਨ ਸੇਮ ਹੈਗੇ ਆ। ਸੋ 60 ਸਾਲ ਹੋ ਗਏ ਆ ਸਿਵਲ ਰਾਈਟਸ ਐਕਟ 1984 ਦਾ ਪਾਸ ਹੋਏ ਨੂੰ, ਪਰ ਇਹ ਇੱਕ ਬਹੁਤ ਵੱਡੀ ਜਿਹੜੀ ਡਿਪਾਰਟਮੈਂਟ ਸੀ, ਜਿਹਦੇ ਵਿੱਚ 100 ਨਹੀਂ, ਮੇਰੇ ਖਿਆਲ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਕੰਮ ਕਰਦੇ ਸੀ, ਤੇ ਕੰਪਨੀਆਂ ਦੇ ਵਿੱਚ ਵੀ ਸੀ ਬਹੁਤ ਸਾਰੀਆਂ 'ਚ ਵੀ ਤੁਹਾਨੂੰ ਹਰ ਇੱਕ ਕਮਿਊਨਿਟੀ ਦਾ ਤੁਹਾਨੂੰ ਬੰਦੇ ਜਿਹੜੇ ਆ ਉਹ ਜਾਂ ਬੀਬੀਆਂ ਆ ਉਹ ਜੌਬ ਦੇ ਵਿੱਚ ਰੱਖਣੀਆਂ ਪੈਣਗੀਆਂ, ਤਾਂ ਕਿ ਲੱਗੇ ਵੀ ਅਮਰੀਕਾ ਸਾਰਾ ਜਿਹੜਾ ਸਾਰੇ ਲੋਕਾਂ ਦਾ ਹੈਗਾ ਆ। ਸੋ ਉਹ ਇੱਕ ਐਗਜ਼ੀਕਿਊਟਿਵ ਆਰਡਰ ਉਹਨੇ ਜਾਰੀ ਕੀਤਾ ਸੀ। ਅੱਜ ਵਾਈਟ ਹਾਊਸ ਨੇ ਇਸ ਸੰਬੰਧ ਦੇ ਵਿੱਚ ਕਾਫੀ ਵੱਡੀ ਜਿਹੜੀ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈਗੀ ਆ, ਤੇ ਨਾਲ ਦੀ ਨਾਲ ਜਿਹੜੇ ਲੋਕ ਕੰਮ ਕਰਦੇ ਸੀ ਉਹਨਾਂ ਨੂੰ ਪੇਡ ਲੀਵ ਦੇ ਦਿੱਤੀ ਗਈ ਹੈਗੀ। ਜੀ ਬਿਲਕੁਲ, DEI ਦੇ ਨਾਲ ਸੰਬੰਧਿਤ ਜਿਹੜੀ ਵੈਬਸਾਈਟ ਸੀਗੀ, ਜਾਂ ਵੈਬਸਾਈਟ ਦੇ ਉੱਤੇ ਜਿਹੜਾ ਵੀ ਉਹਨਾਂ ਦਾ ਜ਼ਿਕਰ ਸੀ, ਉਹ ਵੀ ਇਹਨਾਂ ਨੇ ਸਰਕਾਰੀ ਵੈਬਸਾਈਟਾਂ ਤੋਂ ਹਟਾ ਦਿੱਤਾ ਹੈਗਾ ਆ। ਇੱਥੋਂ ਤੱਕ ਕਿ ਜਿਹੜੇ ਵਾਈਟ ਹਾਊਸ ਦੀ ਨਵੀਂ ਵੈਬਸਾਈਟ ਦੇ ਵਿੱਚ ਸੰਵਿਧਾਨ ਨੂੰ ਵੀ ਜਿਹੜਾ ਉਹਨਾਂ ਨੇ ਹਾਲ ਦੀ ਘੜੀ ਜਗ੍ਹਾ ਨਹੀਂ ਦਿੱਤੀ। ਹਾਂ, ਐਗਜ਼ੈਕਟਿਵ ਐਕਸ਼ਨਸ ਤੇ ਉਹ ਜਿਹੜੇ ਆ ਹੋਪਫੁਲੀ ਉਸ ਨੂੰ ਵੀ ਜਿਹੜਾ ਉਹਦੇ ਵਿੱਚ ਮੇਬੀ ਉਹ ਐਡ ਕਰਨਗੇ। ਪਰ ਉੱਧਰ ਨਾਲ ਦੇ ਨਾਲ ਜਿਹੜੇ DEI, ਕਿਉਂਕਿ DEI ਇੱਕ ਜਿਹੜਾ ਮੁੱਦਾ ਸੀਗਾ ਵੀ ਬਹੁਤ ਸਾਰੇ ਜਿਹੜੇ ਮਾਈਨੋਰਟੀਜ਼ ਦੇ ਜਿਹੜੇ ਲੋਕ ਆ, ਉਹ ਕਹਿੰਦੇ ਸੀ ਵੀ ਉਹਨਾਂ ਨਾਲ ਇਹ ਪਾਲਿਸੀ ਲਿਆਉਣ ਦੇ ਨਾਲ ਮੌਕਾ ਮਿਲਦਾ ਆ। ਪਰ ਆਪਾਂ ਦੇਖਿਆ ਵੀ ਹੁਣ ਵੱਡੀਆਂ ਕੰਪਨੀਆਂ ਨੇ ਵੀ ਉਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਲੇਟੈਸਟ ਦੇ ਵਿੱਚ ਜਿਹੜਾ ਫੇਸਬੁੱਕ, ਮੈਟਾ ਆ, ਉਹਨਾਂ ਨੇ ਉਹ ਆਪਣਾ ਇੱਕ ਹਿਸਾਬ ਦੇ ਨਾਲ ਡਿਵੀਜ਼ਨ ਆ, ਉਹਨਾਂ ਨੇ ਵੀ ਬੰਦ ਕਰ ਦਿੱਤਾ, ਤੇ ਸਰਕਾਰ ਨੇ ਵੀ ਜਿਹੜਾ ਹੁਣ ਆਪਣਾ ਬੰਦ ਕਰ ਦਿੱਤਾ, ਤੇ ਇਸ ਟਾਈਮ ਛੁੱਟੀ ਦੇ ਉੱਤੇ ਜਿਹੜੇ ਜਿੰਨੇ ਵੀ ਇੰਪਲਾਈ ਆ ਉਸ ਦੇ ਨਾਲ ਸੰਬੰਧਿਤ ਪੇਡ ਛੁੱਟੀ ਦੇ ਉੱਤੇ ਜਿਹੜੇ ਉਹ ਤੋੜ ਦਿੱਤੇ ਹੈਗੇ ਆ। ਸੋ ਇਹਦਾ ਬਾਅਦ ਦੇ ਵਿੱਚ ਕੀ ਹੋਊਗਾ, ਕਿੱਦਾਂ ਜਿਹੜਾ ਇਸ ਦੇ ਵਿੱਚ ਰਹੂਗਾ, ਕਿਉਂਕਿ ਸਰਕਾਰੀ ਅਹੁਦਿਆਂ ਤੋਂ ਲਾਉਣਾ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਔਖਾ ਹੁੰਦਾ ਆ, ਕੀ ਇਸ ਦੇ ਵਿੱਚ ਪੁਸ਼ਬੈਕ ਹੋਊਗੀ ਜਾਂ ਕੀ ਹੋ ਸਕਦਾ ਆ, ਉਹ ਚਲੋ ਇਵੈਂਚੁਅਲੀ ਪਤਾ ਲੱਗੂਗਾ। ਪਰ ਹਾਲ ਦੀ ਘੜੀ ਜਿਹੜਾ ਇਹਨਾਂ ਨੇ ਆਪਣੇ ਵਾਅਦਾ ਕੀਤਾ ਸੀਗਾ ਚੁਣਾਵ ਦੇ ਵਿੱਚ ਵੀ DEI ਜਿਹੜੇ ਆ ਅਸੀਂ ਉਹਨਾਂ ਨੂੰ ਖਤਮ ਕਰ ਦੇਣਾ ਆ, ਉਹਦਾ ਕੋਈ ਲੋੜ ਨਹੀਂ ਆ ਇੱਥੇ, ਤੇ ਮੈਰਿਟ ਬੇਸਡ ਜਿਹੜੀ ਆਪਾਂ ਸਿਲੈਕਸ਼ਨ ਜਿਹੜੀ ਉਹ ਕਰਿਆ ਕਰਨੀ ਆ, ਉਸ ਚੀਜ਼ ਦੇ ਉੱਤੇ ਜਿਹੜਾ ਆ ਟਰੰਪ ਹੋਣਾ ਨੇ ਇਹ ਐਕਸ਼ਨ ਸ਼ੁਰੂ ਕਰ ਦਿੱਤਾ ਹੈਗਾ ਆ। ਉਧਰ ਜਿਹੜਾ ਆ ਹਰਜੀਤ ਸਿੰਘ ਜੀ, ਟਰੰਪ ਹੋਣਾ ਨੇ ਰਸ਼ੀਆ ਯੂਕਰੇਨ ਦੀ ਵਾਰ ਨੂੰ ਤਾਂ ਕਿਹਾ ਸੀਗਾ ਵੀ ਆਉਂਦੇ ਜਿਹੜਾ ਵੀਕ 'ਚ ਖਤਮ ਕਰ ਦੇਣਾ। ਅੱਜ ਬਿਆਨ ਉਹਨਾਂ ਨੇ ਦਿੱਤਾ ਵੀ ਪੁਤਿਨ ਨੂੰ ਕਿਹਾ ਵੀ ਭਾਈ ਜੇ ਤੂੰ ਵਾਰ ਖਤਮ ਨਹੀਂ ਕੀਤੀ ਤੇ ਤੇਰੇ ਤੇ ਮੈਂ ਹੋਰ ਟੈਰਿਫ ਲਾ ਦੇਣੇ ਆ। ਪਰ ਹੁਣ ਇਹ ਨਹੀਂ ਸਮਝ ਆਉਂਦੀ ਵੀ ਉਹਦੇ ਤੇ ਸੈਂਕਸ਼ਨਾਂ ਇੰਨੀਆਂ ਕਿ ਜ਼ਿਆਦਾ ਆਲਰੇਡੀ ਲੱਗੀਆਂ ਹੋਈਆਂ, ਹੁਣ ਉਹ ਕਿਹੜੀ ਚੀਜ਼ ਉੱਤੇ ਜਿਹੜਾ ਟੈਰਿਫ ਆ ਟਰੰਪ ਹੋਣਾ ਨੇ ਉਸ ਦੇ ਉੱਤੇ ਲਾਉਣਾ ਆ, ਵੀ ਜਾਂ ਅਮਰੀਕਾ ਰਸ਼ੀਆ ਦੇ ਨਾਲ ਸਿੱਧੇ ਤੌਰ ਦੇ ਉੱਤੇ ਕੋਈ ਇਸ ਟਾਈਮ ਖਰੀਦੋ ਫਰੋਖਤ, ਐਕਸਪੋਰਟ ਇੰਪੋਰਟ ਜਿਹੜੀ ਆ ਉਹ ਕਰ ਰਿਹਾ ਹੋਵੇ। ਸੋ ਯੂਕਰੇਨ ਦੀ ਵਾਰ ਨੂੰ ਖਤਮ ਕਰਨ ਦੀ ਜਿਹੜੀ ਗੱਲ ਆ ਉਹ ਬਾਰ-ਬਾਰ ਕਹਿ ਰਹੇ ਆ, ਪਰ ਅਜੇ ਪੁਤਿਨ ਦੇ ਨਾਲ ਪਤਾ ਨਹੀਂ ਇਹਨਾਂ ਦੀ ਗੱਲ ਹੋਈ ਆ ਜਾਂ ਨਹੀਂ ਹੋਈ। ਕਹਿੰਦੇ ਸੀ ਪਹਿਲੇ ਦਿਨ ਜਦੋਂ ਇਨਾਗਰੇਸ਼ਨ ਹੋਈ ਸੀ ਵੀ ਮੈਂ ਉਹਦੇ ਨਾਲ ਗੱਲ ਕਰੂੰਗਾ, ਅਜੇ ਤੱਕ ਕੋਈ ਰਿਪੋਰਟ ਆਈ ਨਹੀਂ ਆ ਵੀ ਉਹਨਾਂ ਨੇ ਉਹਦੇ ਨਾਲ ਗੱਲ ਕਰ ਚੁੱਕੇ ਆ ਜਾਂ ਨਹੀਂ। 2023 ਦੇ ਵਿੱਚ ਕਿਹਾ ਸੀਗਾ ਵੀ ਜਦੋਂ ਮੈਂ ਪ੍ਰੈਜ਼ੀਡੈਂਟ ਹੁੰਦਾ ਤਾਂ ਮੈਂ 24 ਘੰਟਿਆਂ ਦੇ ਵਿੱਚ, ਇੱਕ ਦਿਨ ਦੇ ਵਿੱਚ ਜਿਹੜੀ ਵਾਰ ਆ ਉਸ ਨੂੰ ਸੈਟਲ ਕਰ ਦੇਣਾ। ਇਹ ਤਾਂ ਉਹੀ ਗੱਲ ਹੋ ਗਈ ਹਰਜੋਤ ਸਿੰਘ ਜੀ, ਜਿੱਦਾਂ ਮੋਦੀ ਦੇ ਉੱਥੇ ਕਈ ਮੀਡੀਆ ਵਾਲੇ ਨਹੀਂ ਰੌਲਾ ਪਾਉਂਦੇ ਸੀ, ਦੇਖੋ ਜੀ ਉੱਥੇ ਭਾਰਤੀਆਂ ਨੂੰ ਕੱਢਣ ਦੇ ਲਈ ਉਹਨੇ ਜਿਹੜੀ ਲੜਾਈ ਆ ਉਹ ਰੁਕਵਾ ਦਿੱਤੀ, ਤੇ ਜਿਹੜੀ ਉਹ ਚੀਜ਼ ਆ। ਸੋ ਇਹ ਕਲੇਮ ਉਹਨਾਂ ਨੇ ਕਈ ਵਾਰ ਜਿਹੜਾ ਉਹ ਕੀਤਾ ਆ, ਪਰ ਹਾਲ ਦੀ ਘੜੀ ਪੁਤਿਨ ਪਤਾ ਨਹੀਂ ਸੁਣ ਰਿਹਾ ਜਾਂ ਨਹੀਂ। ਕੱਲ ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਉਹ ਕਹਿ ਰਿਹਾ ਸੀਗਾ ਵੀ ਜੇ ਤੁਸੀਂ ਚਾਹੁੰਦੇ ਆ ਵੀ ਯੂਕਰੇਨ ਬੰਦ ਹੋਵੇ ਤਾਂ ਤਕਰੀਬਨ 2 ਲੱਖ ਨਾਟੋ ਦਾ ਫੌਜੀ ਜਿਹੜਾ ਤੁਹਾਨੂੰ ਯੂਕਰੇਨ ਦੇ ਵਿੱਚ ਲਾਉਣਾ ਪੈਣਾ ਆ।
ਹੁਣ ਉਹਦੀ ਗੱਲ ਸੁਣੀ ਜਾਊਗੀ ਜਾਂ ਨਹੀਂ ਹੋਊਗੀ, ਇਹ ਦੇਖਣ ਵਾਲੀ ਗੱਲ ਆ। ਆਪਾਂ ਨੂੰ ਇਹ ਵੀ ਪਤਾ ਹੈ ਵੀ ਰਸ਼ੀਆ ਇਸ ਟਾਈਮ ਕਾਫੀ ਜ਼ਿਆਦਾ ਡਿਪਲੀਟ ਜਿਹੜਾ ਆ ਉਹ ਹੋ ਚੁੱਕਾ ਹੈ। ਫਰਵਰੀ 2022 ਦੇ ਵਿੱਚ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਸੀਗਾ। ਅਜੇ ਤੱਕ ਕੀ ਅਮਰੀਕਾ ਦੀ ਮਿਲਟਰੀ ਯੂਕਰੇਨ ਨੂੰ ਸਪੋਰਟ ਕਰਦੀ ਰਹੂਗੀ ਜਾਂ ਨਹੀਂ, ਇਸ ਬਾਰੇ ਟਰੰਪ ਹੁਣਾਂ ਨੇ ਕਲੀਅਰਲੀ ਕੋਈ ਪਲਾਨਸ ਜਿਹੜੇ ਆ ਉਹ ਦੱਸੇ ਨਹੀਂ ਹੈਗੇ। ਕਹਿੰਦੇ ਟੈਕਸ, ਟੈਰਿਫ ਤੇ ਸੈਂਕਸ਼ਨਸ ਜਿਹੜੀਆਂ ਉਹ ਲਾਈਆਂ ਜਾਣਗੀਆਂ ਰਸ਼ੀਆ ਦੇ ਉੱਤੇ ਯੂਕਰੇਨ ਦੀ ਵਾਰ ਨੂੰ ਜਿਹੜਾ ਉਹ ਖਤਮ ਨਹੀਂ ਕਰਦੇ ਤਾਂ, ਜੋ ਕਿ ਆਲਰੇਡੀ ਉਹ ਉਸ ਦੇ ਵਿੱਚੋਂ ਗੁਜ਼ਰ ਰਿਹਾ ਆ। ਤੇ ਉਹਨਾਂ ਨੇ ਕਿਹਾ ਵੀ ਇਟਸ ਓਨਲੀ ਗੋਇੰਗ ਟੂ ਗੈਟ ਵਰਸ, ਵੀ ਹੋਰ ਵੀ ਜ਼ਿਆਦਾ ਤੁਹਾਡੇ ਮਾੜੇ ਜਿਹੜੇ ਉਹ ਹਾਲਾਤ ਹੋਣਗੇ। ਉਹਨਾਂ ਨੇ ਨਾਲ ਆਪਣੇ ਇਸ ਚੀਜ਼ ਦੇ ਵਿੱਚ ਲਿਖਿਆ ਵੀ ਮੇਕ ਅ ਡੀਲ, no more lives should be lost। ਸੋ ਇਸ ਟਾਈਮ ਰਸ਼ੀਆ ਸਭ ਤੋਂ ਜ਼ਿਆਦਾ ਸੈਂਕਸ਼ਨਡ ਕੰਟਰੀ ਹੈਗੀ ਆ ਪੂਰੀ ਦੁਨੀਆ ਦੇ ਵਿੱਚ। ਇਕੱਲਾ ਅਮਰੀਕਾ ਹੀ ਨਹੀਂ, ਵੈਸਟ ਦੇ ਹੋਰ ਵੀ ਬਹੁਤ ਸਾਰੇ ਮੁਲਕਾਂ ਨੇ ਰੂਸ ਦੇ ਉੱਤੇ ਬਹੁਤ ਜ਼ਿਆਦੀਆਂ ਜਿਹੜੀਆਂ ਸੈਂਕਸ਼ਨਸ ਲਾਈਆਂ ਆ। ਸਵਿਫਟ ਦੇ ਵਿੱਚ ਉਹਨਾਂ ਨੂੰ ਕੱਢਿਆ ਹੋਇਆ ਆ। ਮਿਲਟਰੀ ਇੰਡਸਟਰੀਅਲ ਐਂਟਰਪ੍ਰਾਈਜ਼ ਉਹਨਾਂ ਨੂੰ ਸੈਂਕਸ਼ਨਸ ਜਿਹੜੀਆਂ ਉਹ ਲਾਈਆਂ ਆ। ਇੰਡੀਆ ਵਰਗੇ ਮੁਲਕਾਂ ਨੂੰ ਉਹ ਤੇਲ ਵੇਚ ਕੇ ਆਪਣਾ ਜਿਹੜਾ ਗੁਜ਼ਰ ਬਸਰ ਕਰ ਰਹੇ ਆ। ਹੁਣ ਉਹਦੇ ਵਿੱਚ ਵੀ ਜਾਂਦੇ ਆਪਾਂ ਦੇਖਿਆ ਸੀ ਪਿਛਲੇ ਪ੍ਰਸ਼ਾਸਨ ਨੇ ਇੰਡੀਆ ਨੂੰ ਜਿਹੜਾ ਕਹਿ ਦਿੱਤਾ ਵੀ ਭਾਈ ਇਹ ਵੀ ਕੰਮ ਬੰਦ ਕਰੋ, ਤੇ ਇੰਡੀਆ ਵਾਲੇ ਵੀ ਜਿਹੜੇ ਉਹ ਹੁਣ ਉਸ ਨੂੰ ਜਿਹੜਾ ਉਹ ਮੰਨਣ ਜਿਹੜਾ ਉਹ ਲੱਗ ਗਏ ਹੈਗੇ ਆ। ਸੋ ਇਹ ਜਿਹੜਾ ਲੇਟੈਸਟ ਜਿਹੜਾ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਉੱਤੇ ਟਰੰਪ ਹੋਣਾ ਦਾ ਇਹ ਬਿਆਨ ਆਇਆ ਹੈਗਾ। ਜੀ।